बेगम जी अली चाय लै आओ, कितनी देर हो गई पका रहे हो? ए देखो ना कि रीजनल चाह बना रही हूं अज मैं ਤੁਹਾਡੇ ਵਾਸਤੇ ਇਹ देखो अच्छी लग रही, खुशबू अच्छी आ रही है। चाय दो। ਤੇ ਬਣਾ ਕੌਣ ਰਿਹਾ ਹੈ? मेरी जान बना रही, और कौन बना रहा है? पता नहीं बार बार सोनी कॉल कर रहा वे। ਕੀ ਕਹਿੰਦਾ ਸੋਨੀ? पता नहीं मसला है की ਪੁੱਛੋ गल ਜ਼ਰਾ है। ਕੀ ਕਹਿੰਦਾ? जी अस्सलाम वालेकुम। वालेकुम सलाम मोटू भाईजान की हाल है? मैं ठीक ठाक सोनी भाई, तुसी सुनाओ? हाँ मैं ठीक घर ही सी तुसी? हाँ जी घरे ही हैं। ते ओ यार मैं जरा चला सी शहरों बाहर 3-4 दिन वास्ते। अच्छा अच्छा, खैर ना जाओ जी। हाँ जी ते ਤੁਹਾਨੂੰ ਮਿਲਣਾ ਸੀ ਮੈਂ। खैर है ना सब? हाँ जी खैर ही है मैं खैर ही है। नहीं आ जाओ, घर ही है, मैं आ जाओ। चलो मैं ना ਤੁਹਾਡੇ ਕੋਲ ਆਇਆ 5 ਮਿੰਟਾਂ ਚ ਆਇਆ। बाद आ जाओ जी। ਤੁਸੀਂ ਨਿਕਲ ਨਾ ਜਾਇਓ। और नहीं मैं किधर जाना, ਇੱਥੇ ਹੀ ਹੈਗਾ। ਆ ਜਾਓ। ਭਾਬੀ ਹੁਣੀ ਘਰ ਹੀ ਹੈ ਨਾ? ਤੁਸੀਂ ਭਾਬੀ ਨੂੰ ਕੀ ਕਹਿਣਾ? ਉਹ ਮੈਂ ਨਾ ਅਸਲ ਚ ਪਤਾ ਉਹਨਾਂ ਦੇ ਹੱਥ ਦੀ ਚਾਹ ਪੀਣੀ ਹੈ ਬਹੁਤ ਉਹ ਅੱਛੀ। ਯਾਰ ਬਣਾ ਹੀ ਰਹੀ ਹੈ ਚਾਹ, ਤੂੰ ਆ ਤਾਂ ਸਹੀ ਉਸਤਾਦ। ਲਓ ਫਿਰ ਮੈਂ ਹੁਣੇ ਹੀ ਆ ਆਇਆ, ਜਾ। ਮੇਰੇ ਲਈ ਵੀ ਬਣਾ ਲਓ ਇੱਕ ਕੱਪ। ਆ ਰਿਹਾ ਰੋਕੇ। ਅਲੀ ਸੋਨੀ ਕੀ ਕਹਿ ਰਿਹਾ? ਕੁਛ ਨਹੀਂ, ਕਹਿੰਦਾ ਕੋਈ ਕੰਮ ਸ਼ਾਮ ਹੈਗਾ ਜਿੱਦਾਂ ਉਹਦੇ ਅਸੀਂ ਚਾਹ ਪਾ ਲਈ ਜਰਾ। ਚਾਹ ਪਾ ਲਵਾਂ? ਉਹ ਪਹਿਲੇ ਚਾਹ ਅਸੀਂ ਤੇ ਚੂਹ ਪੀ ਪੀ ਲਈਏ ਚਾਹ। ਅੱਛਾ ਲੈ ਚਾਹ ਮੈਨੂੰ ਤੇ ਦੇ ਨਾ, ਹੁਣ ਆ ਰਿਹਾ ਘਰ ਆਏ ਮਹਿਮਾਨ ਨੂੰ ਥੋੜੀ ਕਹਿਣਾ ਹੈਗਾ ਕਿ ਚਾਹ ਨਹੀਂ ਹੈਗੀ। ਆ ਰਿਹਾ ਪਤਾ ਪੁੱਠਾ ਦਿਮਾਗ ਹੈ ਉਹਦਾ, ਕਰੈਕ ਬੰਦਾ ਇੱਕ ਨੰਬਰ ਦਾ ਸੋਨੀ। ਅੱਛਾ ਚਾਹ ਤੇ ਦਿਓ ਮੈਨੂੰ, ਮੇਰਾ ਇਹਦੇ ਚ ਕੀ ਕਸੂਰ ਹੈਗਾ? ਐ ਲੋ ਅਲੀ ਚਾਹ। ਹਾਏ ਹਾਏ। ਤੇ ਸੋਨੀ ਨੂੰ ਤੁਸੀਂ ਐਵੇਂ ਹੀ ਬੁਲਾ ਲਿਆ, ਫਜ਼ੂਲ ਜਿਹਾ ਬੰਦਾ ਹੈ। ਉਹ ਗੱਲਾਂ ਛੱਡੋ, ਚਾਹ ਤੁਸੀਂ ਬਹੁਤ ਅੱਛੀ ਬਣਾਈ। ਚਾਹ ਮੈਂ ਅੱਛੀ ਬਣਾਉਣੀ ਆ। ਹੁਣ ਕੀ ਕਹਿ ਰਿਹਾ ਸੋਨੀ? ਪਤਾ ਨਹੀਂ ਕਹਿੰਦਾ ਕੋਈ ਕੰਮ ਹੈਗਾ ਵੇ ਤੁਹਾਡੇ ਨਾਲ, ਤੇ ਇੱਥੇ ਕੋਈ ਗੱਲ ਕਰਨੀ ਉਹਨੇ ਆ ਕੇ। ਮਕਸਦ ਤੋਂ ਬਗੈਰ ਕਦੀ ਵੀ ਨਹੀਂ ਆਇਆ ਉਹ। ਇਹ ਤਾਂ ਗੱਲ ਤੂੰ ਠੀਕ ਹੈ, ਨਹੀਂ ਠੀਕ ਪਲੇ ਹੈ, ਲੋਕੇ। ਪਹਿਲੇ ਆਇਆ 2 ਕਾਰਟੂਨ ਲੈ ਕੇ, ਠੀਕ ਹੈ, ਚੂਹੇ ਪੈ ਗਏ ਨੇ, ਪਤਾ ਨਹੀਂ ਗੱਲ ਗੁੱਲ ਗਈਆਂ ਚੀਜ਼ਾਂ ਤੇ ਉਹ ਲੈ ਕੇ ਨਹੀਂ ਗਿਆ। ਹੁਣ ਅੱਜ ਕੋਈ ਨਵੇਂ ਚੱਕਰ ਚਾਹੇਗਾ। ਉਹ ਥੋੜਾ ਜਿਹਾ ਦਿਮਾਗ ਜਿਹਾ ਹਿੱਲਿਆ ਵੇ। ਤੇਰੀ ਮਿਹਰਬਾਨੀ ਹੁੰਦੇ ਸਾਹਮਣੇ ਤੂੰ ਵੀ ਥੋੜਾ ਕੰਟਰੋਲ ਕਰਿਆ ਕਰ। ਤੂੰ ਗੱਲ ਸੁਣਾ ਕੇ ਮੂੰਹ ਤੇ ਮਿਹਣਾ ਮਾਰਨੀ। ਅਲੀ ਤੁਹਾਡੀਆਂ ਯਾਰੀਆਂ ਮੇਰੇ ਬਾਰੇ 'ਚ ਨਹੀਂ ਹੈ। ਹੁਣ ਕੀ ਕਰੀਏ, ਮਹੱਲੇਦਾਰੇ ਵੀ ਨਾਲੇ ਬਚਪਨ ਦਾ ਭਰਾ ਹੈ, ਕੀ ਕਰੀਏ ਹੁਣ? ਚਲੋ ਠੀਕ ਹੈ ਆ ਜਾਵੇ, ਕੋਈ ਨਹੀਂ, ਦੇਖਦੇ ਹਾਂ ਕੀ ਕਹਿੰਦਾ ਹੈ। ਚਾਹ ਸਿੱਖ- ਪਈ ਤੈਨੂੰ ਚਾਹ ਥੋੜੀ ਪਾ ਦੀ ਹੈ। ਚਾਹ ਪਈ ਹੈ ਥੋੜੀ ਜੀ, ਮੈਨੂੰ ਬਸ ਪਤਾ ਠੀਕ। ਤੁਸੀਂ ਦੁਬਾਰਾ ਫੇਰ ਪੀਣੀ ਹੈ, ਲੇਕਿਨ ਅੱਜ ਤੁਹਾਡੀ ਚਾਹ ਮੈਂ ਉਹਨੂੰ ਦੇ ਦੇਵਾਂਗੀ। ਦੇ ਦੇਣਾ। ਹਾਂ ਅਲੀ ਚਾਹ ਕੈਸੀ? ਚਾਹ ਤਾਂ ਚੰਗੀ ਏ, ਪਰ ਕੰਮ ਦੱਸ ਕੀ ਹੈ? ਤੁਹਾਨੂੰ ਪਤਾ ਚੱਲ ਗਿਆ ਕਿ ਕੋਈ ਕੰਮ ਕਹਿਣਾ ਮੈਂ ਤੁਹਾਨੂੰ? ਜ਼ਾਹਿਰੀ ਗੱਲ ਹੈ। ਛੋਟੀ ਦੀ ਸ਼ਾਦੀ ਆ ਰਹੀ ਹੈ। ਛੋਟੀ ਜੀ ਛੋਟੀ ਦੀ ਨਹੀਂ, ਮੇਰੀ ਛੋਟੀ ਭੈਣ ਦੀ। ਫੇਰ ਕਰਾ ਰਹੇ ਹੋ? ਫੇਰ ਕਰਾ ਰਹੇ ਹੋ, ਅੱਲਾ ਮਾਫ ਕਰੇ। ਉਹ ਪਹਿਲੇ ਵੱਡੀ ਦੀ ਸ਼ਾਦੀ ਹੋਈ, ਹੁਣ ਛੋਟੀ ਦੀ ਸ਼ਾਦੀ ਰੱਖੀ ਹੈ, ਪਤਾ ਨਹੀਂ ਤੁਹਾਨੂੰ? ਇੱਥੇ ਪਤਾ ਨਹੀਂ ਸਹੁਰੇ ਜੀ ਨੂੰ ਕੀ ਕਿੰਨੀਆਂ ਤੁਸੀਂ ਭੈਣਾਂ ਹੋ? ਬੜੀ ਗੱਲ ਏ, ਤੁਹਾਨੂੰ ਇੰਨਾ ਹੀ ਨਹੀਂ ਪਤਾ ਕਿ ਤੁਹਾਡੀਆਂ ਸਾਲੀਆਂ ਕਿੰਨੀਆਂ? ਕਿੰਨੀਆਂ ਨੇ? ਮੈਨੂੰ ਪਾ ਕੇ 7। ਅੰਦਾਜ਼ਾ ਲਾਓ। ਇਹ ਸਾਰਿਆਂ ਨੂੰ ਮੈਂ ਹੀ ਵਿਆਹਣਾ? ਇਹ ਗੱਲ ਸੁਣੋ ਨਾ, ਹੁਣ ਮਾਸ਼ਾਅੱਲਾ ਅੱਲਾਹ ਪਾਕ ਨੇ ਤੁਹਾਨੂੰ ਦਿੱਤਾ ਹੈ ਤੇ ਫਿਰ ਦੇਣਾ ਚਾਹੀਦਾ ਅੱਗੇ ਸਾਲੀਆਂ ਨੂੰ। ਅੱਛਾ ਠੀਕ ਹੈ। ਇਹ ਤੇ ਪੁੱਛੋ ਮੈਂ ਚਾਹਨੀ ਕੀ ਪਈ ਆ। ਦੱਸੋ ਮੇਰੇ ਜਾਨ, ਤੁਸੀਂ ਕੀ ਚਾਹੁੰਦੇ ਹੋ? ਛੋਟੀ ਨੂੰ ਨਾ ਅਸੀਂ ਸੈੱਟ ਪਾਣਾ ਸੋਨੇ ਦਾ। ਸੋਨੇ ਦਾ ਸੈੱਟ ਪਾਣਾ? ਹਾਂ, ਇਸ ਜੇਨ ਚ ਰੱਖਣਾ ਹੁਣ। ਅੱਛਾ ਤੇ ਕੋਈ ਛੋਟੀ ਮੋਟੀ ਚੀਜ਼ ਦੇ ਕੇ ਇਸ ਵਾਰੀ ਸਰਦਾ ਨਹੀਂ? ਜਰਾ ਹੱਥ ਟੈਟ ਹੈ ਮੇਰਾ। ਨਹੀਂ ਸਰਦਾ ਨਾ ਅਲੀ, ਮੇਰੀ ਰਹਿੰਦੀ ਨਹੀਂ ਇੰਜ ਫਿਰ ਨਾ ਖਾਨਦਾਨ ਚ ਇੱਜ਼ਤ। ਤੇ ਇੰਜ ਮੇਰੀ ਨਹੀਂ ਰਹਿੰਦੀ ਹਰ ਕੋਈ ਸ਼ੈ। ਬਾਕੀ ਸੋਨੇ ਦਾ ਸੈੱਟ ਤੁਸੀਂ ਪਤਾ ਕਿੰਨੇ ਦਾ ਇਸ ਟਾਈਮ, ਕਿੱਥੇ ਸੋਨੇ ਦਾ ਭਾਅ ਚਲਾ ਗਿਆ? ਪਰ ਤੋਲਾ ਕਿੰਨੇ ਦਾ ਹੈਗਾ ਵੇ ਸੋਨੇ ਦਾ ਸੈੱਟ? ਤੁਸੀਂ 2.5 ਲੱਖ ਤੋਲਾ ਹੀ ਹੈ ਨਾ, ਕਿਹੜਾ ਕੋਈ ਜ਼ਿਆਦਾ ਵੇ ਅਲੀ? 2.5 ਲੱਖ ਤੋਲਾ ਦੇ ਮੂੰਹ ਨਾਲ ਕਹਿਣ ਵਾਲੀ ਗੱਲ ਹੈ ਤੁਹਾਡੀ। ਹਾਂ। ਤੇ ਮੈਨੂੰ ਪਤਾ ਕਿ ਤੂੰ ਸੈੱਟ ਤੇ ਉਹਦੇ ਹੱਥ ਨਾਲ ਜਿਹੜਾ ਘੱਟੋ ਘੱਟ 2, 2.5, 3 ਤੋਲੇ ਦਾ ਹੋਣਾ। ਆਪਣੀਆਂ ਭੈਣਾਂ ਵਾਸਤੇ ਸਾਰਾ ਕੁਝ ਹੈ, ਮੇਰੀਆਂ ਭੈਣਾਂ ਵਾਸਤੇ ਕੁਝ ਨਹੀਂ ਹੈ ਤੁਹਾਡੇ ਕੋਲ। ਕੀ ਕੁਝ ਨਹੀਂ ਦਿੱਤਾ ਤੇਰੀ ਭੈਣਾਂ ਨੂੰ? ਨਿੱਕੀ ਤੋਂ ਨਿੱਕੀ ਸ਼ਾਇਦ ਤੂੰ ਮੰਗੀ ਮੈਂ ਦਿੱਤੀ, ਵੱਡੀ ਤੋਂ ਵੱਡੀ ਸ਼ਾਇਦ ਮੰਗੀ ਮੈਂ ਦਿੱਤੀ। ਇਹੋ ਜਿਹੇ ਪਰਸੋਂ ਆਈ ਹੈ 4 ਸੂਟ ਲੈ ਕੇ ਗਈ ਮੇਰੇ ਕੋਲੋਂ। ਪਤਾ ਨਹੀਂ ਮੈਂ ਇੱਥੇ ਕੋਈ ਦੁਕਾਨ ਪਾਈ ਕੱਪੜੇ ਦੀ। ਚਲੋ ਕਿਹੜੀ ਗੱਲ ਹੈ, ਪਨਵਈਏ ਕੋਲੋਂ ਲੈ ਗਈ ਹੈ ਤੇ ਕੀ ਹੋ ਗਿਆ ਅਲੀ? ਉਹਨੂੰ ਇਹ ਕੋ ਲੈ ਲਈ। ਬਾਰ ਬਾਰ ਮੈਨੂੰ ਭੈਣਾਂ ਦਾ ਤਾਣਾ ਨਾ ਦਿਆ ਕਰ। ਤੇ ਜਦੋਂ ਉਹ ਆਂਦੀਆਂ ਮੈਂ ਕਦੀ ਫਰਕ ਕੀਤਾ ਹੈ? ਜਿਹੜੀ ਸ਼ਾਇਦ ਕਿਉਂ ਨਹੀਂ? ਜਦੋਂ ਉਹ ਆਉਂਦੀਆਂ ਨੇ ਉਹ ਤਾਂ ਦਾਲ ਚਾੜ ਦੇਣੀ ਹੈ। ਜਦੋਂ ਤੇਰੀਆਂ ਬਈਆਂ ਭੈਣਾਂ ਆਉਂਦੀਆਂ ਤਾਂ ਬਿਰਿਆਨੀ ਤੇ ਕੋਰਮੇ ਬਣਾ ਰਹੀ ਹੁੰਨੀ। ਮੈਂ ਫਿਰ ਗੱਲ ਕਰਾਂ? ਤੇ ਅਲੀ ਤੁਹਾਡੀ ਇੱਜ਼ਤ ਹੈ ਨਾ, ਅੱਛਾ ਖਾਣਗੀਆਂ ਤੇ ਤਾਰੀਫ ਕਰਨਗੀਆਂ ਜਾ ਕੇ। ਤੇ ਮੇਰੀਆਂ ਭੈਣਾਂ ਦਾਲ ਖਾਂਦੀਆਂ, ਇਹਦੇ ਲਈ ਮੇਰੀ ਕੀ ਇੱਜ਼ਤ ਹੋਈ? ਉਹਨਾਂ ਦਾ ਤੇ ਰੋਜ਼ ਦਾ ਕੰਮ ਹੈ, ਟੁਰੀਆਂ ਰਹਿੰਦੀਆਂ ਨੇ। ਤੁਰੀਆਂ ਰਹਿੰਦੀਆਂ ਨੇ। ਹਾਂ। ਕਿਵੇਂ ਭੈਣਾਂ ਦੇ ਨਾਂ ਤੇ ਕੁਰਸੀਆਂ ਬਾਹਰ ਹੋ ਗਏ ਹੋ ਤੁਸੀਂ? ਤੂੰ ਨਾ ਮੇਰੀ ਗੱਲ ਸੁਣ, ਬਹੁਤੀ ਵੱਧ ਨਾ। ਜੇ ਚਾਹ ਚੰਗੀ ਪਈ ਨਾ ਤੇ ਮੇਰਾ ਮੂਡ ਚੰਗਾ ਰਹਿਣ ਤੇ। ਮੈਂ ਵੀ ਮੱਥੇ ਨਹੀਂ ਲੱਗਣਾ ਸਵੇਰੇ ਸਵੇਰੇ ਤੁਹਾਡੇ ਨਾਲ। ਮੱਥੇ ਨਹੀਂ ਲੱਗਣਾ। ਤੇਰੇ ਮੈਂ ਕਿਹਾ ਸੀ ਮੈਂ ਇਸਲਾਮਾਬਾਦ ਜਾਣਾ ਵਾ ਤੇ ਮੇਰਾ ਬੈਗ ਪੈਕ ਕਰ ਦੇ, ਕੀਤਾ ਹੀ? ਬੈਗ ਨਾ ਕਹੋ, ਤੋੜਾ ਕਹੋ। ਇੱਕ ਸੂਟ ਨੂੰ 1.5 ਘੰਟਾ ਲੱਗਦਾ ਪ੍ਰੈਸ ਕਰਦੇ ਆਂ, ਇੰਜ ਲੱਗਦਾ ਮੈਂ ਤੰਬੂ ਇਸਤਰੀ ਕਰਨੀ ਪਈ ਆ। ਤੰਬੂ ਇਸਤਰੀ ਕਰ ਰਹੀ ਆ? ਥੱਕ ਗਈ ਆ ਮੈਂ ਕੱਪੜੇ ਇਸਤਰੀ ਕਰ ਕਰਕੇ। ਵਿਆਹ ਤੋਂ ਪਹਿਲੇ ਤੂੰ ਬੜਾ ਕਹਿੰਦੀ ਸੀ ਕਿ ਜਦ ਮੈਂ ਤੇਰੇ ਕੱਪੜੇ ਦਾ, ਬਰਤਨ ਦਾ, ਜੁੱਤੀ ਦਾ, ਹਰ ਸ਼ੈ ਦਾ ਧਿਆਨ ਰੱਖਾਂਗੀ, ਤੇ ਹੁਣ ਮੌਤ ਪੈ ਰਹੀ।
ਤੇ ਵਿਆਹ ਤੋਂ ਪਹਿਲੇ ਨਾ ਇੰਨਾ ਖਲਾਰਾ ਵੀ ਨਹੀਂ ਸੀ ਹੈਗਾ ਤੁਹਾਡੇ ਵਜੂਦ ਦਾ ਜਿੰਨਾ ਹੁਣ ਪੈ ਗਿਆ। ਖਲਾਰਾ ਨਹੀਂ ਸੀ। ਜਾ ਤੇਰੀ ਮਿਹਰਬਾਨੀ ਜਾ ਕੇ ਵੇਖ ਅੰਦਰ, ਉਹ ਮੇਰਾ ਕਾਲਾ ਸੂਟ ਵਿੱਚ ਕਰਾ ਦੀ ਹਾਂ ਤੇ ਨਾਲ ਪੈਂਟ ਕੋਟ ਵੀ ਵਿੱਚ ਪਾ ਦੀ। ਪੈਂਟ ਕੋਟ ਉਹ ਕਿੱਥੇ ਪਾਣਾ ਪੈਂਟ ਕੋਟ? ਮੂੰਹ ਤੇ ਪਾਣਾ। ਹਾਂ ਮੂੰਹ ਤੇ ਸੋਹਣਾ ਲੱਗੇਗਾ। ਆਹੋ ਉਹ ਬੈਲ ਹੋਈ ਵੇਖ ਉਹ ਆ ਗਿਆ ਹੁਣੇ। ਚਲੋ ਆ ਗਿਆ ਫਜ਼ੂਲ ਬੰਦਾ ਇੰਤਹਾ ਦਾ। ਘਰ ਆਏ ਮਹਿਮਾਨ ਨੂੰ ਇੰਜ ਨਹੀਂ ਕਹੀਦਾ ਹੁੰਦਾ। ਤੈਨੂੰ ਮੈਂ ਕਿੰਨੀ ਵਾਰੀ ਸਮਝਾਇਆ ਬੇਗਮ। ਇਹ ਪਾਗਲ ਏ। ਪਾਗਲ ਹੈ, ਮੇਰਾ ਦੋਸਤ ਹੈ, ਮੇਰਾ ਭਰਾ ਹੈ। ਮੈਂ ਆਵਾਜ਼ ਆ ਰਿਹਾ ਇਹੋ ਜੀਆਂ ਯਾਰੀਆਂ ਤੋਂ ਤੁਹਾਡੀਆਂ। ਆਵਾਜ਼ ਆ ਰਹੀ ਹੈ ਬਸ ਓ ਯਾਰ ਆਇਆ ਬੂਆ ਖੁੱਲਾ ਹੀ ਓਏ। ਆ ਗਈ ਮੁਸੀਬਤ। ਸਲਾਮੁਅਲੈਕੁਮ ਭਰਜਾਈ। ਵਾਲੇਕੁਮ अस्सलाम ਸਲਾਮ। वालेकुम। ਮੋਟੂ ਭਰਾ। ओ भा सोनी की हाल चाल है? की हाल? की हो गया? ठीक है ਹਾਂ ਬਵੋ ਬਵੋ। बैठ। ਤੁਸੀਂ ਵੀ ਭਰਜਾਈ ਬਣ ਜਾ। ਮੈਂ ਚਾਹ ਤੁਹਾਡੇ ਵਾਸਤੇ ਲੈ ਆਵਾਂ। ਮੇਰੇ ਵਾਸਤੇ ਚਾਹ? ਹਾਂਜੀ ਉਹ ਜਦ ਤੂੰ ਕਹੀ ਤੇ ਹੋਈ ਸੀ ਮੈਨੂੰ ਚਾਹ ਪੀਣੀ ਤੇ ਮੈਂ ਫਿਰ ਕਹਿਤਾ ਮੈਂ ਕਿ ਚਾਹ ਬਣਾ ਦੇ। ਵਾਹ ਹਾਂਜੀ। ਬਈ ਵਾਹ। ਬੱਲੇ ਨਹੀਂ ਸਪੀਟਾਂ ਤੇਰੀਆਂ। ਕੀ ਬਕਵਾਸ ਹੈ? ਮੇਰਾ ਮਤਲਬ ਕਿ ਚਾਹ ਵੀ ਫੌਰੀ ਤਿਆਰ। ਕਿਆ ਲੈ ਆਪਣੇ ਭਰਾ ਸੇ ਫਟਾਫਟ ਚਾਹ ਲੈ। ਲੈ ਕੇ ਆ ਰਹੀਆਂ ਗਰਮ ਕਰ ਲਾਂ। ਇਹ ਭਰਜਾਈ ਨੂੰ ਕੋਈ ਚਾਹ ਬਹੁਤ ਹੀ ਗਰਮ ਨਾ ਲੈ ਗਿਆ। ਕਿਉਂ ਤੇਰਾ ਤਾਲੂ ਸੜ ਜਾਂਦਾ? ਬਸ ਬਸ ਹੋ ਗਈ। ਹੈਲੋ ਬਾਜੀ। ਜੋ ਚਾਹ। ਕਿਆ ਬਾਤ। ਇਹ ਤੁਸੀਂ ਪੱਤੀ ਕਿਹੜੀ ਇਸਤੇਮਾਲ ਕਰਦੇ ਹੋ? ਦਾਣੇਦਾਰ। ਦਾਣੇਦਾਰ। ਹਾਂਜੀ। ਅੱਛਾ ਅੱਛਾ ਨਹੀਂ ਅੱਛੀ ਹੈ। ਕੁਰਸੀ ਫੜ ਲੈ ਅੰਦਰੋਂ। ਅਲੀ ਮੈਂ ਕੁਰਸੀ ਲੈ ਆਵਾਂ। ਕੀ ਗੱਲ ਹੈ ਚਾਹ ਪਿਛਲੀ ਗਲੀ ਚੋਂ ਖਿੱਚਣ ਡਿਆ? ਸਵਾਦੀ ਬਣੀ ਆ। ਸਵਾਦੀ ਤਾਂ ਬਣੀ ਨਾ ਤਰੀਕੇ ਨਾਲ ਪੀ ਜਾ। ਮਜ਼ਾ ਆਉਣ ਡਿਆ ਚਾਹ ਦਾ। ਭਰਜਾਈ ਤੇਰੀ ਅੱਗੇ ਕਹਿੰਦੀ ਫਿਰ ਇਹੋ ਜਿਹੀ ਹਰਕਤਾਂ ਕਰਦਾ ਸੀ। ਨਹੀਂ ਨਹੀਂ ਭਰਜਾਈ ਤੇ ਸਾਡੀ ਨੰਬਰ 1 ਆ ਨਾ ਭਰਜਾਈ। ਹਾਂਜੀ ਮਿਹਰਬਾਨੀ। ਭਰਜਾਈ ਤੂੰ ਅੱਗੇ ਆ ਜਾ ਥੋੜੀ ਜੀ। ਨਹੀਂ ਮੈਂ ਠੀਕ ਹਾਂ। ਅੱਗੇ 102 ਬੁਖਾਰ ਸੀ। ਉਹ ਮੇਰਾ ਮਤਲਬ ਵੀ ਠੀਕ ਹੈ ਨਾ ਥੋੜਾ ਮੈਂ ਨਹੀਂ ਮੈਂ ਬਾਜੀ ਠੀਕ ਹਾਂ। ਚਾਹ ਚੰਗੀ ਬਣਾਉਣੀ ਭਰਜਾਈ। ਹਾਂਜੀ ਯਾਰ ਤੂੰ ਚਾਹ ਤਰੀਕੇ ਨਾਲ ਪੀ, ਤੂੰ ਮੰਜੀ ਧਰੂਣ ਡਿਆ ਹੈ। ਓਏ ਚਾਹ ਅੱਛੀ ਬਣਾਈ ਆ ਭਰਜਾਈ ਨੇ। ਤੇ ਤੂੰ ਤਾਂ ਤਰੀਕੇ ਨਾਲ ਪੀ ਨਾ, ਅੱਛੇ ਤਰੀਕੇ ਨਾਲ ਪੀ। ਚੀਨੀ ਵੀ ਬਰਾਬਰ ਪਾਈ ਹੈ। ਹਾਂਜੀ ਹਰ ਚੀਜ਼ ਮੈਂ ਬਰਾਬਰ ਪਾਉਣੀ ਆ। ਖੈਰ ਨਾਲ ਆਇਆ ਸੇ। ਉਹ ਮੈਂ ਦੱਸਿਆ ਹੀ ਮੈਂ ਜਾਣ ਡਿਆ ਵਾਂ 4 ਦਿਨ ਵਾਸਤੇ ਸਿਆਲਕੋਟ। ਸਿਆਲਕੋਟ ਤੈਨੂੰ ਕਿਹਨੇ ਬੁਲਾਇਆ ਉੱਥੇ? ਉਹ ਮੈਂ ਕੰਮ ਚੱਲਾਂ ਸਿਆਲਕੋਟ। ਸਿਆਲਕੋਟ ਕੰਮ ਚੱਲਣਾ? ਹਾਂ। ਅੱਛਾ ਠੀਕ ਹੈ, ਕਿਰਾਇਆ ਕਰਵਾ ਚਾਹੀਦਾ ਹੀ। ਨਹੀਂ ਨਹੀਂ ਉਹ ਕਿਰਾਇਆ ਨਹੀਂ ਚਾਹੀਦਾ ਮੈਨੂੰ। ਹਾਂ ਤੇ ਤੂੰ ਪਿੱਛੋਂ ਜਰਾ ਘਰ ਦਾ ਵੀ ਖਿਆਲ ਰੱਖਣਾ ਹੈ। ਉਹ ਬੇਫਿਕਰ ਰਹਿ ਤੂੰ, ਉਹ ਪਰੇਸ਼ਾਨ ਨਾ ਤੈਨੂੰ ਹੋ। ਪਤਾ ਤੂੰ ਮੇਰਾ ਯਾਰ ਆ ਬਚਪਨ ਦਾ। ਹਾਂਜੀ ਉਹ ਤੇ ਭਰਜਾਈ ਤੁਸੀਂ ਵੀ ਨਾ ਨਜ਼ਰ ਮਾਰ ਕੇ ਆਉਣੀ ਜਰਾ ਧਿਆਨ ਜੀ, ਰੱਖਣਾ। ਜ਼ਰੂਰ। ਠੀਕ ਹੈ, ਮੈਂ ਬਾਹਰ ਜਾਣਾ ਹੁੰਦਾ ਮੈਂ ਹਾਂ। ਪਰੇਸ਼ਾਨ ਨਾ ਹੋ, ਵੇਖ ਲਾਂਗਾ। ਤੇ ਬਸ ਇੰਨਾ ਖਿਆਲ ਰੱਖਣਾ ਕਿਉਂਕਿ ਤੈਨੂੰ ਪਤਾ ਅੱਜ ਕੱਲ ਦਾ ਦੌਰ ਇਦਾਂ ਦਾ ਕਿ ਕਿਸੇ ਬੰਦੇ ਤੇ ਯਕੀਨ ਕਰਨਾ ਔਖਾ ਹੋਇਆ। ਸਹੀ ਹੈ। ਹਾਂਜੀ ਹਾਂਜੀ। ਤੁਹਾਡਾ ਮੈਨੂੰ ਪਤਾ ਕਿ ਮੇਰੇ ਯਾਰ ਬੇਲੀ ਹੈ। ਕੌਣ? ਨਹੀਂ ਤੂੰ ਮੇਰਾ ਯਾਰ ਵੀ ਦੋਸਤ ਆ ਮੇਰਾ। ਹਾਂ ਤੇ ਮੈਨੂੰ ਤੇ ਬੇਫਿਕਰੀ ਹੈ। ਬਸ ਯਾਰ ਇੰਜ ਹੀ ਹੁੰਦਾ, ਇੱਕ ਦੂਜੇ ਦਾ ਸਾਥ ਦੇ ਕੇ ਇੰਜ ਹੀ ਹਾਂ ਬਣਾਉਂਦਾ। ਹਾਂ ਤੇ ਦੂਜੀ ਗੱਲ ਇਹ ਆ ਵੀ ਤੁਸੀਂ ਨਾ 4 ਦਿਨ ਉਹਦੀ ਸੰਭਾਲ ਕਰਨੀ ਆ ਅੱਛਾ ਅੱਛਾ ਅੱਛਾ, ਕੋਈ ਕਿਉਂਕਿ ਮਸਲਾ ਤੁਹਾਨੂੰ ਪਤਾ ਮੈਨੂੰ ਜਾਨ ਤੋਂ ਵੀ ਪਿਆਰਾ। ਹਾਂ ਨਹੀਂ ਨਹੀਂ ਬਿਲਕੁਲ ਇਸ ਤਰ੍ਹਾਂ ਭਰਾ ਆਪਣਾ। ਆ ਓਏ ਹੋਏ ਉਹ ਇਦਾਂ ਹੀ ਹੁੰਦਾ, ਭਰਾਵਾਂ ਬਜਾਈ ਹੁੰਦੇ ਆ। ਬੁਖਾਰ ਅੱਛਾ। ਵੀ ਹੋਇਆ ਵਾ। ਅੱਛਾ ਬੁਖਾਰ ਠੀਕ ਵੀ ਹੈ। ਹੋਇਆ। ਕਿਉਂਕਿ ਮੈਂ 4 ਦਿਨ ਰਹਿਣਾ ਵਾ। ਤੁਹਾਡੇ ਕੋਲ ਹੋਏਗਾ ਮੈਨੂੰ ਬੇਫਿਕਰੀ ਹੋਏਗੀ ਵੀ ਘਰ ਆਪਣੇ ਅੱਛਾ ਮੂੰਹ ਵੀ ਪੱਕਾ ਇੱਕ ਸਾਈਡ ਤੋਂ। ਕਿੰਦਾ? ਓਏ ਉਹ ਜਿਹਨੂੰ ਛੱਡ ਕੇ ਜਾਣਾ ਤੁਹਾਡੇ ਕੋਲ। ਅੱਛਾ 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 ਚਲ ਕੋਈ ਨਹੀਂ, ਆ ਬਿਮਾਰ ਦੀ ਖਿਦਮਤ ਕਰਨਾ ਵੀ ਇੱਕ ਇਬਾਦਤ ਹੈ। ਆ ਨਹੀਂ ਪਤਾ ਕੀ ਚੀਜ਼ ਆ ਇਹ ਤੁਸੀਂ ਨਾ ਹੁੰਦੇ ਤੇ ਮੈਂ ਤਾਂ ਬਿਫਤਾ 'ਚ ਪੈ ਗਿਆ ਸੀ। ਹਾਂ ਨਹੀਂ ਨਹੀਂ ਬਿਲਕੁਲ। ਇਹ ਸਾਰਾ ਤੁਹਾਡੀ ਵਜ੍ਹਾ ਨਹੀਂ ਆ। ਹਾਂਜੀ ਆ ਦੇਖੋ ਅੱਜ ਤੁਸੀਂ ਭਲਾ ਕੀਤਾ ਉੱਤੇ, ਕੱਲ ਨੂੰ ਉਹ ਵੀ ਤੁਹਾਨੂੰ ਦੁਆਵਾਂ ਦੇਗਾ। ਹਾਂ ਨਹੀਂ ਬਿਲਕੁਲ ਇਸ ਤਰ੍ਹਾਂ ਹੀ। ਹੈ ਤੇ ਉਹਦੇ ਮੂੰਹ ਨਿਕਲੀ ਦੁਆ, ਤੁਹਾਨੂੰ ਪਤਾ ਫਿਰ ਤੁਹਾਡੇ ਲਈ ਫਾਇਦਾ ਹੀ ਫਾਇਦਾ, ਤੁਹਾਡੇ ਲਈ ਆਸਾਨੀਆਂ ਪੈਦਾ ਹੋਣਗੀਆਂ। ਹਾਂਜੀ। ਓਏ ਉਹ ਤੇਰਾ ਉਹ ਤਾਇਆ ਉਹਦੇ ਨਹੀਂ ਛੱਡ ਚੱਲਾ ਸਾਡੇ ਵੱਲ? ਨਹੀਂ ਤਾਂ ਚਲ ਗਿਆ ਸੀ ਪਿੰਡ। ਅੱਛਾ ਕੋਈ ਹੋਰ? ਆਹੋ ਤਾਂ ਚੱਲ ਚਲ ਕੋਈ ਗਿਆ ਸੀ ਪਿੰਡ। ਚਾ ਕੋਈ ਗੱਲ ਨਹੀਂ ਹਾਂ। ਬੇਗਮ, ਕਿ ਇਹੋ ਹੀ ਹੌਸਲਾ ਸਾਡਾ ਕੋਈ ਬਖਸ਼ਿਸ਼ ਦਾ ਜ਼ਰੀਆ ਬਣ ਹਾਂਜੀ, ਜੇ। ਹਾਂਜੀ। ਕਿਸੇ ਦੀ ਐਵੇਂ ਇਹ ਆਦਤ ਕਰਨਾ ਤੇ ਬਿਮਾਰੀ ਦਾ ਜਿਹੜਾ ਸਾਥ ਦੇਣਾ, ਉਹ ਨਾਲੇ ਉਹ ਵੀ ਪਤਾ ਭਲਾ ਮਾਨਸ ਹੈਗਾ ਕਿ ਤੇਰੇ ਕੰਮ ਚੱਲਾ ਹੋਏਗਾ ਹਾਂਜੀ, ਜ਼ਰੂਰੀ ਤੇ ਬਿਲਕੁਲ। ਫਿਰ ਤੁਸੀਂ ਠੀਕ ਹੈ। ਦੁਆ ਕਰੋ ਭਰਜਾਈ ਮੇਰਾ ਉੱਥੇ ਉਹ ਕੰਮ ਹੋ ਗਿਆ ਨਾ, ਤੁਸੀਂ ਯਕੀਨ ਕਰੋ ਤੁਹਾਨੂੰ ਮੈਂ ਉੱਥੇ ਸਿਆਲਕੋਟ ਮਠਿਆਈ ਲਿਆ ਕੇ ਦਊਂਗਾ, ਵੱਡਾ ਡੱਬਾ, ਅਰੇ ਵਾਹ ਵਾਹ ਵਾਹ, ਬਣਦੀ ਬਈ ਬਣਦੀ। ਵੱਡੀ ਟੋਕਰੀ ਵੀ ਲਿਆ ਕੇ ਦਊਂਗਾ। ਕੀ ਹਾਂਜੀ ਬਾਤ। ਹਾਂ ਨਹੀਂ ਤੇ ਠੀਕ। ਤੁਸੀਂ ਕੋਈ ਸ਼ਾਇ ਸ਼ੂ ਮੰਗਾਉਣੀ ਤੇ ਮੈਨੂੰ ਦੱਸ ਦਿਓ। ਨਹੀਂ ਵੈਸੇ ਤਾਂ ਕੋਈ ਦੀ ਜ਼ਰੂਰਤ ਨਹੀਂ, ਲੇਕਿਨ ਕੋਈ ਸਰਦੀਆਂ ਆਂਡੀਆਂ। ਅਲੀ ਜੈਕਟ ਮੰਗਵਾ ਲਓ ਹਾਂ ਆਪਣੇ ਲੈਦਰ ਦੀ ਵਾਸਤੇ। ਜੈਕਟ ਕਿ ਮੇਰੇ ਸੇ ਲਈ ਆਈ। ਔਰ ਲੈਦਰ ਦੀ ਫੁੱਟਬਾਲ- ਜੈਕਟ? ਹਾਂ ਆਹੋ। ਫੁੱਟਬਾਲ ਵੀ ਤੁਸੀਂ ਖੇਲਦੇ ਹੋ ਅਕਸਰ, ਉਹ ਵੀ ਮੰਗਵਾ ਲਓ, ਉਹ ਵੀ ਸਿਆਲਕੋਟ ਦੇ ਹਾਂ ਮਸ਼ਹੂਰ ਨਹੀਂ ਨਹੀਂ ਬਿਲਕੁਲ ਓਏ ਠੀਕ। ਫੁੱਟਬਾਲ ਨਾ ਖੇਲਿਆ ਕਰੋ ਤੁਸੀਂ, ਹਾਂ ਕਿਉਂਕਿ ਤੁਹਾਡੇ ਸੰਗ 'ਚ ਫਸ ਜਾਣਾ। ਉਹ ਬਾਅਦ ਦਫਾ ਹੁੰਦਾ ਨਾ ਵੀ ਅੰਦਰ ਲੰਘ ਗਿਆ ਤੇ। ਭਾਜੀ ਤੁਹਾਡੀ ਤਬੀਅਤ ਠੀਕ ਹੈ? ਅੱਛਾ ਬਕਾਇਆ ਮੈਂ ਸਾਰੀਆਂ ਸ਼ਾਮਾਂ ਲੈ ਆਉਂਗਾ ਹਾਂਜੀ। ਤੇ ਕੋਈ ਪੈਸਾ ਪੂਹਾ ਦਿਓ ਫਿਰ ਮੈਨੂੰ। ਕਦੇ ਉਹ ਤੁਸੀਂ ਲੈਦਰ ਦੀ ਜੈਕਟ ਕਹਿਣ ਡਏ ਉਹ ਲਿਆਉਣੀ ਹੈ।
ਸੁਲਾ ਤੂੰ ਇੰਜ ਮਾਰਨ ਡਿਆ ਕਿ ਜਿਵੇਂ ਤੂੰ ਸਾਡੇ ਸੇ ਗਿਫਟ ਲੈ ਕੇ ਆ ਉਹ ਰਿਹਾ। ਤੁਹਾਡਾ ਕਿਰਾਇਆ ਬਚ ਜਾਏਗਾ। ਹੁਣ ਮੈਂ ਕਿਹੜਾ ਉੱਥੇ ਮਸ਼ੀਨਾਂ ਲਾਈਆਂ। ਲੈ ਫਿੱਟੇ ਮੂੰਹ ਤੁਹਾਡੀ ਸੁਲਾ ਤੇ ਭਾਜੀ। ਤੁਹਾਡੀ ਵੀ ਜੈਕਟ ਤੇ ਲੱਖ ਲਾਨਤ। ਉਹ ਮੇਰਾ ਮਤਲਬ ਤੁਹਾਡੀ ਜੈਕਟ ਨੂੰ ਤਾਂ 2 ਗਾਵਾਂ ਲੱਗ ਜਾਣੀਆਂ। ਬੱਚੀ ਦੀ ਜੈਕਟ ਹੋਵੇ ਚਲੋ ਉਹਦਾ ਸਰ ਜਾਂਦਾ ਇੱਕ ਪੱਲੇ ਨਾਲ। ਅੱਛਾ ਇਹ ਦੱਸ ਕਿ ਉਹ ਭਾਈ ਉਹ ਆਪਣਾ ਆਪ ਥੋੜਾ ਬਹੁਤ ਤਾਂ ਖਿਆਲ ਰੱਖ ਸਕਦਾ ਨਾ। ਓਏ ਹੋਏ ਤੁਸੀਂ ਸਿਰਫ ਨਾ ਖਿਆਲ ਰੱਖਣਾ ਕੋਈ ਮੱਖੀ ਨਾ ਪਵੇ ਉਹਦੇ ਉੱਤੇ। ਮੱਖੀ ਉਹ ਹਲਕਾ ਜਿਹਾ ਜ਼ਖਮ ਵੀ ਹੋਇਆ ਹੈ ਜ਼ਖਮ ਵੀ ਨਾ। ਹੋਇਆ ਪਤਾ ਕੀ ਹੈ ਬਸ ਬਿਮਾਰੀ ਜਾ ਕੇ ਹਰ ਸ਼ਹਿ ਦੀ ਬਸ ਹੋ ਜਾਂਦੀ। ਬਿਲਕੁਲ ਇਸ ਨਹੀਂ, ਤਰ੍ਹਾਂ ਤੈਨੂੰ ਕਿਹਨੇ ਦੱਸਿਆ ਕਿ ਅਸੀਂ ਘਰ 'ਚ ਹਸਪਤਾਲ ਖੋਲਿਆ? ਹਾਂ ਓਏ ਦੇਖੋ ਜੀ ਮੋਟੂ ਭਾਜੀ ਤੁਹਾਡੇ ਨਾਲ ਮੁਹੱਬਤਾਂ, ਤੁਹਾਡੇ ਨਾਲ ਪਿਆਰ ਆ, ਤੁਹਾਡੇ ਨਾਲ ਲਗਾਨਾ ਸਭ ਕੁਝ ਔਰ ਤੁਹਾਡਾ। ਯਾਰ ਤੂੰ ਮੇਰਾ ਬਚਪਨ ਦਾ ਯਾਰ ਆ, ਤੇਰੇ ਨਾਲ ਬਚਪਨ 'ਚ ਬਹਿ ਕੇ ਸੀ ਤਖਤੀਆਂ ਲਿਖੀਆਂ ਬੋਰਡ ਦੇ ਥੱਲੇ। ਮੇਰਾ ਤੂੰ ਬੇਲੀ ਆ, ਮੈਂ ਤੇਰਾ ਬੜਾ ਦੀਦ ਲਿਹਾਜ਼ ਕਰਨਾ ਵਾ ਭਰਜਾਈ ਯਾਰ। ਬਚਪਨ 'ਚ ਅਸੀਂ ਤਖਤੀਆਂ ਲਿਖਦੇ ਤੁਸੀਂ ਆ ਆਹੋ ਯਾਰ ਭਰਾ ਹੀ ਹੁੰਦੇ ਨੇ। ਬਿਲਕੁਲ ਕੋਈ ਇੰਝ। ਮਸਲਾ ਨਹੀਂਗਾ ਭਾਜੀ। ਤੇ ਇਦਾਂ ਫਿਰ ਤੁਸੀਂ ਜਿਹੜਾ ਉਹਦੀ ਖਾਣ ਪੀਣ ਦਾ ਵੀ ਖਿਆਲ ਰੱਖਣਾ ਜ਼ਰਾ। ਖਾਣ ਨਹੀਂ ਨਹੀਂ, ਉਹ ਸਾਰੀ ਗੱਲ ਜੋ ਅਸੀਂ ਖਾਵਾਂਗੇ ਉਹਨੂੰ ਉਹੀ ਦਿਆਂਗੇ ਘਰ 'ਚ ਹੂੰ ਜੋ ਘਰ ਪੱਕੇਗਾ ਜੋ ਤਾਂ ਨਸੀਬਾਂ ਦਾ ਹੋਏਗਾ। ਨਹੀਂ ਨਹੀਂ ਉਹਦੇ ਲਈ ਤੁਸੀਂ ਜਰਾ ਕੋਈ ਵਧੀਆ ਸਪੈਸ਼ਲ ਜਿਹਾ ਕਰਨਾ ਕੰਮ। ਸਪੈਸ਼ਲ ਹਾਂ ਉਹਨੂੰ ਜਰਾ ਤੁਸੀਂ ਨਾ ਸਵੇਰ ਨੂੰ ਜਰਾ ਅੱਛੇ ਤਰੀਕੇ ਨਾਲ ਨਾਸ਼ਤਾ ਕਰਾ ਕੇ ਦੁਪਹਿਰ ਨੂੰ ਜਰਾ ਉਹਦੇ ਲਈ ਨਾ ਸੂਪ ਵੀ ਤਿਆਰ ਕਰ ਦੇਣਾ ਤੁਸੀਂ। 2 ਘੁੱਟ ਲਵਾਓਗੇ ਚਲੋ ਉਹਦੀਆਂ ਰਗਾਂ ਖੁੱਲ ਜਾਣਗੀਆਂ। ਯਾਰੇ ਤੂੰ ਆਪਣਾ ਸਾਲਾ ਛੱਡ ਕੇ ਚੱਲਣਾ ਸਾਡੇ ਅੱਗੇ ਇੰਨੀ ਅਸੀਂ ਦਾਤ-ਬਾਤ ਕਰੀ ਜਾਂਦੇ। ਉਹ ਤੇਰੇ ਹੁੰਦੇ ਮੈਨੂੰ ਕਾਹਦੀ ਫਿਕਰ ਮੋਟੂ। ਓ ਯਾਰ ਠੀਕ ਹੈ ਅਸੀਂ ਕਰ ਦਿਆਂਗੇ, ਤੂੰ ਪਰੇਸ਼ਾਨ ਨਾ ਹੋ, ਠੀਕ ਹੈ ਨਾ। ਚੰਗਾ ਘਰ ਕੋਰਮਾ ਸ਼ੋਰਮਾ ਬਿਰਿਆਨੀ ਸ਼ਾਨੀ ਹਾਂ, ਜੋ ਚਲੋ। ਪੱਕੇਗੀ ਨਾ ਅਸੀਂ ਦੇ ਦਿਆਂਗੇ, ਤੂੰ ਟੈਨਸ਼ਨ ਨਾ ਲੈ। ਲੇਕਿਨ ਇਹ ਵੇ ਕਿ ਤੇਰੀ ਮਿਹਰਬਾਨੀ ਹੈ, ਪਿਛਲੀ ਵਾਰੀ ਵੀ ਤੂੰ 2 ਡੱਬੇ ਛੱਡ ਗਿਆ ਓਏ ਸੀ। ਨਾ ਉਹ ਨਾ ਗੱਲ ਕਰੀ ਯਾਰ। ਉਹ ਰੌਲਾ ਬਣ ਗਿਆ ਹਿੰਮਤ ਨੂੰ ਬਾਅਦ ਚ ਭਰਜਾਈ ਬੈਠੀ ਹਿੰਮਤ ਨੂੰ ਬਾਅਦ ਚ ਉਹਦੀ ਦੱਸੋ। ਵਜ੍ਹਾ ਤੋਂ ਕਹਿਣ ਡਿਆ ਮੈਂ ਯਾਰ ਤੇਰੀ ਮਿਹਰਬਾਨੀ 4 ਦਿਨ ਬਾਅਦ ਆ ਜਾਈ ਸਹੀ। ਉਹ 4 ਦਿਨ ਬਾਅਦ ਮੈਂ ਆ ਜਾਣਾ। ਅੱਛਾ ਮੇਰੀ ਗੱਲ ਸੁਣ, ਸ਼ਾਮ ਨੂੰ ਉਹਦਾ ਤੁਸੀਂ ਖਿਆਲ ਰੱਖਣਾ ਜਰਾ। ਸ਼ਾਮ ਅੱਛਾ ਨੂੰ। ਮਤਲਬ ਹਾਂ ਸ਼ਾਮ ਨੂੰ ਨਾ ਜਰਾ ਕੋਈ ਸ਼ਾਇਦ ਚੀਜ਼ ਖਵਾਉਣੀ ਹੈ ਤਾਂ ਕਿ ਉਹਦੀ ਰਾਤ ਸੌਖੀ ਲੰਘ ਜਾਏ। ਅੱਛਾ ਤੇ ਜਦੋਂ ਉਹਨੂੰ ਹਲਕਾ ਜਿਹਾ ਤਾਪ ਬਹੁਤਾ ਲੱਗੇ ਤੇ ਤੁਸੀਂ ਉਹਦੋਂ ਨਾ ਹਲਕਾ ਜਿਹਾ ਜਰਾ ਪੱਟੀਆਂ ਵੀ ਕਰ ਦੇਣੀਆਂ। ਅੱਛਾ ਠੰਡੀ ਪੱਟੀਆਂ ਠੰਡੀਆਂ ਕਰਨੀਆਂ। ਪੱਟੀਆਂ। ਤੁਸੀਂ ਕਿੱਥੇ ਸੌਂਦੇ ਜੇ? ਅਸੀਂ ਤੇ ਆਪਣੇ ਏਸੀ ਵਾਲੇ AC ਕਮਰੇ ਕਮਰੇ ਚ ਬਸ ਠੀਕ ਹੈ ਇੱਕ ਪਾਸੇ ਤੁਸੀਂ ਪੈ ਗਏ ਇੱਕ ਪਾਸੇ ਉਹਨੂੰ ਪਾ ਦਿਓ ਲੰਮੇ। ਉਹ ਯਾਰ ਕਿਸ ਤਰ੍ਹਾਂ ਅਸੀਂ ਆਪਣੇ ਕਮਰੇ ਸਵਾ ਸਕਨੇ ਆ? ਵੱਖਰਾ ਕਮਰਾ ਦੇ ਦੇਂਗੇ, ਇੱਧਰ ਵੀ ਏਸੀ ਲੱਗਾ। ਬਸ ਫੇਰ ਠੀਕ ਹੈ ਠੀਕ ਹੈ। ਇੱਕ ਜਰਾ ਮਾੜਾ ਜਿਹਾ ਖਿਆਲ ਕਰੀ ਥੋੜਾ ਜਿਹਾ ਲੱਤ ਦਾ ਰੌਲਾ ਬਣਿਆ ਲੰਗੜਾ ਕੇ ਤੁਰਦਾ ਹੀ। ਯਾਰ ਸੋਨੀ ਉਹ ਡਿੱਗ ਕੇ ਫਿਰ ਰਗੜ ਲੱਗ ਜਾਂਦੀ ਹੈ। ਗੱਲ ਸੁਣ ਮੇਰੀ, ਅੱਛਾ, ਇਹ ਪੱਕੀ ਗੱਲ ਹੈ ਕਿ ਜਿੰਨੀਆਂ ਕੁ ਤੂੰ ਬਿਮਾਰੀਆਂ ਦਸੀਆਂ ਨੇ ਤੇਰੇ ਆਉਣ ਤੱਕ ਜ਼ਿੰਦਾ ਰਹੇਗਾ? ਉਹ ਭਲਿਆ ਛੋਟੇ ਛੋਟੇ ਕੰਮ ਆਏ ਜੀਦਾ ਹੀ ਜੀਦਾ ਉਹਦੀ ਵਧੀ ਹੈ ਮੈਨੂੰ ਪਤਾ। ਨਾਲੇ ਤੇਰੇ ਹੱਥ ਥੱਲੇ ਮੈਂ ਬੇਫਿਕਰ ਆ। ਉਹ ਯਾਰ ਸਾਡੇ ਤੇ ਉਲਟਾ ਕੇਸ ਨਾ ਕੋਈ ਪਵਾ ਦੇ। ਉਹ ਨਹੀਂ ਤੇ ਕੇਸ ਨਹੀਂ ਪੈਂਦਾ ਭਲਿਆ। ਉਹ ਮੇਰਾ ਸਾਰਾ ਦਾਰੋਮਦਾਰੀ ਘਰ ਦਾ ਉੱਤੇ ਚੱਲਣ ਡਿਆ। ਵੱਡੇ ਭਾਈ ਦੀ ਗੱਲ ਕਰ ਰਹੇ ਹੋ? ਓਏ ਹੋਏ ਉਹ ਵੱਡਾ ਭਾਈ ਹੁੰਦਾ ਜਿਹੜਾ ਤੁਹਾਡਾ ਅਹਿਸਾਸ ਕਰਨ ਡਿਆ ਹਾਂ, ਹਾਂ। ਤੁਹਾਨੂੰ ਕਮਾ ਕੇ ਲਿਆਉਣ ਡਿਆ। ਬੜੀ ਗੱਲ ਬੜੀ ਗੱਲ। ਤੇ ਗੱਲ ਇਹ ਆ ਵੀ ਤੁਸੀਂ ਇੱਥੇ ਜੇ ਮੈਨੂੰ ਹੌਸਲਾ। ਮੈਂ ਪੂਰੀ ਗਲੀ 'ਚ ਕਿਸੇ ਹੋਰ ਦਾ ਕੁੰਡਾ ਨਹੀਂ ਖੜਕਾਇਆ। ਨਹੀਂ ਯਾਰ ਤੇਰਾ ਮਾਣ ਹੈ ਭਾਈ, ਤੇਰਾ ਪਿਆਰ ਹੈ। ਮੇਰੀ ਸੁਣ ਗੱਲ ਭਾਈ, ਸੋਨੀ ਤੇਰਾ ਆਪਣਾ ਘਰ ਹੈ ਯਾਰ, ਠੀਕ ਹੈ। ਤੂੰ ਟੈਨਸ਼ਨ ਨਾ ਲੈ, ਅਸੀਂ ਇੱਕ ਕਮਰਾ ਉਹਨੂੰ ਦੇ ਦੇਵਾਂਗੇ। ਬਸ ਠੀਕ ਤੇਰੇ ਹੈ। 4 ਦਿਹਾੜੇ ਦੀ ਤਾਂ ਗੱਲ ਹੈਗੀ, ਕੋਈ ਗੱਲ ਨਹੀਂ, 3-4 ਦਿਨ ਦੀ ਗੱਲ ਹੈ। ਅੱਛਾ ਭਰਜਾਈ ਤੁਸੀਂ ਥੋੜਾ ਜਿਹਾ ਖਿਆਲ ਕਰਨਾ ਵੀ ਉਹਨੂੰ ਗਰਮ ਪਾਣੀ ਕਰਕੇ ਕਿਸੇ ਟਾਈਮ ਉਹਦਾ ਮੂਡ ਬਣੇ ਤਾਂ ਨਵਾ ਵੀ ਦੇਣਾ। ਨਵਾ ਵੀ ਓਏ। ਦੇਣਾ। ਕੀ ਨਹੀਂ ਹੋ ਨਹੀਂ ਗਿਆ? ਉਹ ਤੁਸੀਂ ਸਿਰਫ ਗਰਮ ਪਾਣੀ ਰੱਖਣਾ, ਨਵਾ ਇਹਨੇ ਆਪੇ ਹੀ ਦੇਣਾ। ਮਤਲਬ ਤੂੰ ਕੀ ਕੋਈ ਫਾਲਜ ਜਿਹਾ ਸ਼ਾਇਦ ਛੱਡ ਜਲਾ ਸਾਡੇ ਵੱਲ। ਤੇਰੀ ਆਦਤ ਨਹੀਂ ਕੋਈ ਮਜ਼ਾਕ ਵਾਲੀ। ਇਹ ਉਹ ਸਕੂਲੇ ਵੀ ਮਜ਼ਾਕ ਬਹੁਤ ਕਰਦਾ ਸੀ। ਹੋਇਆ ਤੈਨੂੰ ਕੱਖ ਵੀ ਨਹੀਂ, ਐਵੇਂ ਦੌਰਿਆ ਜੇ ਐਵੇਂ ਐ ਕਰੀ ਜਾਂਦਾ। ਅੱਛਾ ਚੱਲ ਕੋਈ ਗੱਲ ਚੱਲ ਨਹੀਂ, ਮੈਂ ਚੱਲਿਆ ਹੁਣ, ਮੇਰੀ ਲਾਰੀ ਦਾ ਟਾਈਮ ਹੋਣ ਡਿਆ। ਟਾਈਮ ਵੇਖੀ ਨਾ ਕੀ ਹੋਇਆ। ਪਾਣੀ ਗਰਮ ਕਰਕੇ ਹਾਂ। ਵਾਸ਼ਰੂਮ 'ਚ ਟੱਪ 'ਚ ਪਾ ਕੇ ਦੇ ਦਿਆਂਗੇ ਸ਼ਾਬਾਸ਼। ਤੇ ਨਹਾ ਨੂੰ ਲਏਗਾ। ਤੇ ਬਾਕੀ ਕੰਮ ਕੁਮ ਵੀ ਕੋਈ ਕਰਦਾ ਕਿ ਕੋਈ ਨਹੀਂ, ਕਿ ਸਾਰਾ ਦਿਨ ਇੱਥੇ ਹੀ ਰਹੇਗਾ ਸਾਡੇ ਕੋਲ ਉਹ ਹੀ? ਬਸ ਪਤਾ ਕੀ 2:30 ਹੈ। ਵਜਦੇ ਪਏ ਨੇ। ਉਹ ਬਸ ਠੀਕ ਹੈ ਮੈਂ ਆਇਆ 5 ਮਿੰਟਾਂ ਹੀ ਲੈ ਕੇ। ਯਾਰ ਗੱਲ ਸੁਣ, ਹਾਂ ਇਹ 24 ਘੰਟੇ ਉਹਨੇ ਇੱਥੇ ਹੀ ਰਹਿਣਾ ਘਰ ਹੀ, ਜਾਂ ਕੋਈ ਦਿਨ ਦੇ ਟਾਈਮ ਕੰਮ ਸ਼ਮ ਤੇ ਵੀ ਜਾਂਦਾ? ਓਏ ਮੋਟੂ ਬੇਫਿਕਰ ਹੋ ਜਾ। ਉਹਨੇ ਕਿਹੜਾ ਬੋਲਣਾ, ਤੈਨੂੰ ਪਤਾ ਬਹੁਤੀਆਂ ਬੋਲਣਾ ਕੀ ਹਾਂ, ਗੱਲ? ਚੁੱਪ ਕਰਕੇ ਖਲੋਤਾ ਰਹਿਣਾ ਉਹਦੇ। ਜਿੱਥੇ ਤੁਸੀਂ ਬਾਤਾ ਉੱਥੇ ਬੈਠਾ। ਤੁਸੀਂ ਲੰਮਾ ਪਾਤਾ ਸ਼ਰੀਫ ਆ। ਅੱਛਾ। ਗੱਲ ਸਮਝਦਾ ਸਾਊ ਆ। ਕੰਮ ਕੁਮ ਨਹੀਂ ਕਰਦਾ ਕੋਈ? ਉਹ ਹੁਣ ਤਬੀਅਤ ਖਰਾਬ ਆ। ਕੰਮ ਹੁਣ ਜਦੋਂ ਮੈਂ ਹਾਂ 4 ਸਾਰੀ ਗੱਲ ਲੱਤ ਦਾ ਅਸੀਂ ਮਸਲਾ। ਹਸਪਤਾਲ ਖੋਲਿਆ ਇੱਥੇ ਵਾਲੀ। ਚੱਲ ਕੋਈ ਗੱਲ ਨਹੀਂ, ਫਿਰ ਕੀ ਗੱਲ ਭਲੀਏ ਲੋਕੇ, ਕਿਸੇ ਦੇ ਕੰਮ ਆਵਾਂਗੇ ਤੇ ਕੋਈ ਸਾਡੇ ਕੰਮ ਮੇ ਆਏਗਾ ਨਾ। ਹਾਂ ਨਾਲੇ ਭਰਜਾਈ ਇਹ ਦੁਨੀਆਦਾਰੀ ਆ। ਅੱਜ ਹਾਂ, ਅਸੀਂ ਕਿਸੇ ਬਿਲਕੁਲ। ਦਾ ਕਰਾਂਗੇ ਕੱਲ ਨੂੰ ਸਾਡਾ ਵੀ ਕਰੇ। ਬਿਲਕੁਲ। ਅੱਜ ਤੁਸੀਂ ਉਹਦੇ ਪੱਟੀ ਕੀਤੀ ਆ, ਹੋ ਸਕਦਾ ਕੱਲ ਨੂੰ ਤੁਹਾਡੇ ਵੀ ਪੱਟੀ ਕਰੇ। ਆ ਸੋਨੀ ਤੂੰ ਜਦੋਂ ਆਇਆ ਸਾਨੂੰ ਉਹਨੂੰ ਮਹਿੰਗਾ ਹੀ ਕਿਉਂ? ਪਿਆ ਹੈ। ਯਾਰ ਮੇਰੀ ਗੱਲ ਸੁਣ, ਉਹਨੂੰ ਕਿਉਂ ਪੱਟੀਆਂ ਕਰੇਗਾ ਉਹ? ਓਏ ਉਹ ਮੇਰਾ ਮਤਲਬ ਇਹ ਹੈ ਕਿ ਦੇਖ ਅੱਜ ਤੁਸੀਂ ਨਵਾਉਣ ਡਏ ਆ ਗਰਮ ਪਾਣੀ ਨਾਲ, ਕੱਲ ਨੂੰ ਉਹ ਤੁਹਾਨੂੰ ਵੀ ਨਵਾ ਸਕਦਾ। ਸੋਨੀ ਤੇਰੀ ਮਿਹਰਬਾਨੀ ਹੈ,
ਕਿਸੇ ਵੱਡੇ ਕੇਸ ਨਾ ਫਸਾ ਦੀ। ਉਹ ਨਹੀਂ ਨਹੀਂ ਬੇਫਿਕਰ ਹੋ। ਅੱਛਾ ਮੈਂ ਲੈ ਕੇ ਆਉਣਾ। ਆ ਲੈ ਬਾਰ ਬਾਰ ਉਹ ਨਹੀਂ ਤੇਰੀ ਇਜਾਜ਼ਤ ਤੋਂ ਬਗੈਰ ਮੈਂ ਅੰਦਰ ਤਾਂ ਨਹੀਂ ਨਾ ਲਿਆ ਸਕਦਾ। ਖੁਦਾ ਦਾ ਨਾਮ ਮਾਨੀ ਯਾਰ, ਬਿਮਾਰ ਹੈਗਾ ਵੇ, ਧੁੱਪੇ ਤੋਂ ਉਹਨੂੰ ਪਾਇਆ, ਜਾ ਫਟਾਫਟ ਲੈ ਕੇ ਆ। ਮੈਂ ਲੈ ਕੇ ਆ। ਹਾਂ ਅੱਲਾਹ ਤੇਰਾ ਭਲਾ ਕਰੇ। ਜਾ ਉੱਠ ਕੇ ਜਾ ਕੇ ਏਸੀ ਉਸੀ ਹੋਣ ਦਾ, ਤੇਰਾ ਕਮਰੇ ਸਫਾਈ ਕੀਤੀ ਸੁਬਾਹ ਤੇ ਕੀਤੀ ਸੀ ਸਫਾਈ। ਤਾਂ ਏਸੀ ਹੋਣ ਦਾ, ਤੇਰਾ ਕਮਰਾ ਠੰਡਾ ਚਲੋ ਹੋਵੇ। ਫੇਰ ਹੀ ਮੈਂ ਚਲੀ ਜਾਨੀ ਆ। ਚਲੋ ਯਾਰ ਇਸੇ ਬਹਾਨੇ ਕੋਈ ਨੇਕੀ ਮਿਲ ਜਾਏਗੀ, ਹੋਰ ਕੀ ਹੈ, ਮਾੜੇ ਬੰਦੇ ਦਾ ਕੰਮ ਆਣਾ ਚਾਹੀਦਾ। ਹੋ ਗਿਆ ਏਸੀ ਹੁਣ? ਹਾਂਜੀ ਆ ਦਰਵਾਜ਼ਾ ਬੰਦ ਕਰ ਦੇ, ਥੋੜਾ ਠੰਡਾ ਹੋ ਜਾਏਗਾ। ਹਾਂ ਠੰਡਾ ਹੋ ਜਾਏਗਾ। ਸਫਾਈ ਤੇ ਲਈ ਸੁਬਾਹ ਦੀ ਕੀਤੀ ਸੀ, ਏਸੀ ਮੈਂ ਆਨ ਕਰ ਦਿੱਤਾ। ਇਹ ਤੁਹਾਡਾ ਕਰਕੇ ਸਿਰਫ। ਅੱਛਾ ਫਿਰ ਉਹ ਅੱਜ ਤੂੰ ਸਬਜ਼ੀ ਰੱਖਣ ਲੱਗੀ ਸੀ, ਸਬਜ਼ੀ ਨਾ ਰੱਖੀ ਕੋ, ਫਿਰ ਕੋਰਮਾ ਪਕਾ ਲੈ। ਚੱਲ ਛੋਟਾ ਪਹਿਲਾ ਦਿਨ ਗੋਸ਼ਤ ਪਿਆ ਨਾ, ਉਹ ਬਣਾ ਲੈਣੀ। ਮੈਂ ਛੋਟਾ ਗੋਸ਼ਤ ਬਣਾ ਲਿਆ। ਚੱਲ ਠੀਕ ਹੈ। ਇਹ ਤੁਹਾਡਾ ਕਰਕੇ ਸਿਰਫ, ਮੇਰਾ ਅੰਦਰੋਂ ਦਿਲ ਨਹੀਂ ਮੰਨਿਆ ਉਹ ਇਸ ਚੱਲ ਬੰਦੇ ਕੋਈ ਗੱਲ ਨਹੀਂ, ਸਮਝੀਦਾ ਹੁੰਦਾ ਹੈ, ਕੋਈ ਗੱਲ ਨਹੀਂ, ਇਹ ਇਸ ਤਰ੍ਹਾਂ ਨਹੀਂ ਸੋਚੀਦਾ ਹੁੰਦਾ। ਉਹ ਵੀ ਮੈਂ ਕਹਿੰਦੀ ਤੁਹਾਡਾ ਬਚਪਨ ਦਾ ਯਾਰ ਹੈ, ਚਲੋ ਕੋਈ ਗੱਲ ਨਹੀਂ। ਜਦੋਂ ਕੋਈ ਲੜਾਈ ਹੋਣੀ ਉਦੋਂ ਇਹਨੇ ਮੇਰੇ ਨਾਲ ਆ ਜਾ, ਮੇਰਾ ਦੋਸਤ ਦਾ ਘਰ ਆ ਗਿਆ ਜਿੱਥੇ ਤੂੰ 4 ਦਿਨ ਰਹਿਣੇ ਦੱਸ ਜਾਣਾ। ਆ ਜਾ। ਏਸੀ ਵਾਲਾ ਕਮਰਾ ਠੀਕ ਆ। ਸਵੇਰ ਨੂੰ ਤੇਰੀ ਚਾਹ ਦਾ ehtimam, ਦੁਪਹਿਰ ਨੂੰ ਦਲੀਆ, ਰਾਤ ਨੂੰ ਯਖਣੀ, ਤੇ ਜਦੋਂ ਨੂੰ ਘਰੋਲਾ ਬਣ ਗਿਆ ਭਰਜਾਈ ਸਾਡੀ ਗਰਮ ਪਾਣੀ ਨਾਲ ਤਾਂ ਨਮਾਉ ਵੀ ਆ। ਓਏ ਹਾਏ ਕਿਹਨੂੰ ਲੈ ਕੇ ਆ ਰਿਹਾ ਅੰਦਰ? ਇਹਨੂੰ ਚੱਲ ਭਰਜਾਈ ਨੂੰ ਹੈਲੋ ਕਹਿ ਯਾਰ। ਹੈਲੋ ਕਹਿ, ਤੇਰਾ ਕਜ਼ਨ ਹੈ, ਹੈਲੋ ਕਹਿ। ਭਰਜਾਈ ਪਿਆਰ ਦੇ ਸਿਰ ਤੇ। ਕਾਦੇ ਤੋਂ ਪਿਆਰ ਦਾ ਛਿੱਤਰ ਨਾ ਮਾਰਾਂ ਦੇ ਸਿਰ ਵਿੱਚ। ਓਏ ਇਹ ਵੇਖਿਆ ਜੇ, ਇਹ ਖੋਤਾ ਖੋਤੇ ਨੂੰ ਲੈ ਆਇਆ ਇੱਥੇ। ਮੈਂ ਕਹਿ ਰਿਹਾ ਸੀ ਆਪਣੇ ਭਰਾ ਦੀ ਗੱਲ ਕਰਨ ਡਿਆ। ਓਏ ਇਹਨੂੰ ਲੈ ਕੇ ਸੋਨੀ ਬਾਹਰ ਦਫਾਓ ਯਾਰ, ਇਹ ਕੀ ਮਜ਼ਾਕ ਕਰਨਾ ਤੇਰਾ? ਸਾਡੇ ਖੋਤੇ ਨੂੰ ਤੇ ਇਦਾਂ ਕਹਿਣ ਨਹੀਂ ਆ। ਅਸੀਂ ਅਜੇ ਤੱਕ ਤੇਰੇ ਖੋਤੇ ਨੂੰ ਕੁਛ ਕਿਹਾ? ਸੋਨੀ ਕੀ ਬਕਵਾਸ ਕਰ ਰਿਹਾ? ਖਰਾਬ ਹੋਵੇ, ਇਹਨੂੰ ਲੈ ਕੇ ਆਣਾ ਸੀ ਤੂੰ ਸਾਡੇ ਘਰ ਵਿੱਚ। ਮੈਂ 4 ਦਿਨਾਂ ਬਾਅਦ ਆ ਜਾਣਾ ਵਾਪਸ। 4 ਦਿਨ ਬਾਅਦ ਤੂੰ ਇਹਦੇ ਤੋਂ ਸਿਆਲਕੋਟ ਜਾ, ਇਹਨੂੰ ਲੈ ਜਾ ਬਾਹਰ ਨਿਕਲ ਤੋਂ। ਇਹ ਸਕਾਈਵੇ ਵਾਲਿਆਂ ਦਾ ਖੋਤਾ ਇੱਥੇ ਜਾਵਾਂ? ਲੈ ਉਹ ਜਿੱਥੇ ਤੁਸੀਂ ਸੁੱਤੇ ਹੋ ਉੱਥੇ ਉਹਨੂੰ ਪਾ ਲਿਓ ਨਾਲ ਦੇ ਬੈੱਡ ਉਹ ਕਿੱਥੇ ਨਾਲ ਪਾ ਲੈਂਦਾ, ਦਿਮਾਗ ਨਾਲ ਬਕਵਾਸ ਕਰੀ ਜਾਂਦਾ। ਨਾਲ ਪਾ ਲੈ, ਤੇਰਾ ਪੁੱਤਰ ਹੈਗਾ ਵੇ। ਅੱਛਾ ਇਹਨੂੰ ਲੈ ਕੇ ਆਣਾ ਸੀ ਤੂੰ ਹੈ? ਇਹਨੂੰ ਬੁਖਾਰ ਸੀ, ਜੀ, ਜੀ। ਇਹਦੀ ਲੱਤ ਤੇ ਜ਼ਖਮ ਸੀ, ਇਹਨੂੰ ਯਖਨੀ ਪਿਆਣੀ ਸੀ, ਇਹਨੂੰ ਏਸੀ 'ਚ ਰੱਖਣਾ ਸੀ, ਤੇ ਖਾਣਾ ਖਰਾਬ ਹੋਇਆ ਤੇਰਾ। ਓਏ ਮੇਰਾ ਕੀ ਹੋਇਆ, ਮੈਂ ਕੀ ਕਿਹਾ ਵੇ? ਤੂੰ ਹੀ ਇਹਨੂੰ ਆਫਰਾਂ ਕਰਾ ਰਿਹਾ। ਲੈ ਆ, ਤੂੰ ਮੇਰਾ ਛੋਟਾ ਵੀਰ ਹੈ, ਅਸੀਂ ਤਖਤੀਆਂ ਲਿਖਦੇ ਰਹੇ ਆ। ਐ ਵੇਖੋ ਸਿਆਪਾ। ਓਏ ਇਹਨੂੰ ਲੈ ਕੇ ਬਾਹਰ ਜਾ ਸੋਨੀ, ਉਹਦੇ ਘਰ ਦੇ ਗੰਦ ਪਾ ਦੇਣਾ ਯਾਰ। ਓਏ ਕੋਈ ਨਹੀਂ, ਤੂੰ ਵੀ ਤਾਂ ਇੱਥੇ ਪਾਉਣ ਨਹੀਂ ਡਿਆ। ਓਏ ਬਕਵਾਸ ਕਰ ਰਿਹਾ ਕੋਦੀ। ਉਹ ਮੇਰਾ ਮਤਲਬ ਇਹਨੇ ਗਾਂਧੀ ਪਾਉਣਾ ਹੋਰ ਨੇ। ਭਰਜਾਈ ਤੇਰੀ ਸਹੀ ਕਹਿੰਦੀ ਸੀ, ਇਹਦਾ ਦਿਮਾਗ ਹਿਲਿਆ ਵਾ, ਇਹਨੂੰ ਘਰ 'ਚ ਵੜਨ ਨਾ ਦੇਣਾ। ਉਹ ਮੇਰੀ ਗੱਲ ਸੁਣੇ ਮੋਟੂ, ਉਹ ਇਹਦੇ ਠੰਡੀਆਂ ਪੱਟੀਆਂ ਕਰਦੇ, ਹੋ ਸਕਦਾ ਤੁਹਾਡੇ ਹੱਥ ਨਾਲ ਆਰਾਮ ਆ ਕੀ ਜਾਏ। ਠੰਡੀਆਂ ਸੀ, ਡੰਗਰ ਡਾਕਟਰ ਆ ਯਾਰ। ਸੋਨੀ ਇਹਨੂੰ ਪਰੇ ਲੈ ਜਾ, ਕਿੱਡੀ ਖੋਤੇ ਕੋਲੋਂ ਬੋ ਆ ਰਹੀ ਏ। ਬਹੁਤ ਆ ਭਰਜਾਈ ਤੈਨੂੰ ਆਪਣੇ ਖੋਤੇ ਕੋ ਆਉਣ ਡਈ ਹੈ। ਓਏ ਖੱਚੇ ਜੀ, ਇਹਨੂੰ ਲੈ ਕੇ ਬਾਹਰ ਜਾ, ਤੇਰੀ ਓਏ ਇਹਨੂੰ ਮਿਹਰਬਾਨੀ। ਅੰਦਰ ਪਾਓ, ਏਸੀ ਤੁਸੀਂ ਚਲਾਇਆ ਕਿ ਨਹੀਂ? ਕਿੱਥੇ ਏਸੀ 'ਚ ਪਾਉਂ, ਸਾਡਾ ਕੀ ਮੁਰਸ਼ਦ ਹੈ? ਓਏ ਪਾਓ ਇਹਨੂੰ, ਕੋਈ ਨਹੀਂ। ਚੱਲ ਓਏ, ਉਹ ਚੱਲ ਇਹਨੂੰ ਲੈ ਕੇ ਬਾਹਰ ਹੋ। ਹੈਂ? ਚੱਲ ਬਾਹਰ ਲੈ ਕੇ ਜਾ ਮੇਰੀ ਇਹਨੂੰ। ਗੱਲ ਸੁਣੋ, ਬੇਜ਼ਬਾਨ ਨੂੰ ਕੱਲ ਹੀ ਧੱਕੇ ਮਾਰਨ ਡਏ ਜੇ। ਬੇਜ਼ਬਾਨ ਨੂੰ ਤੂੰ ਬੇਜ਼ਬਾਨ ਹੈ? ਉਹ ਤੁਸੀਂ ਰੱਬ ਨੂੰ ਜਾਨ ਦੇਣੀ, ਕੱਲ ਹੀ ਇਹਨੂੰ ਧੱਕੇ ਮਾਰਨ ਡਏ। ਰੱਬ ਨੂੰ ਜਾਣ ਵਾਲੀ ਤੂੰ ਤਾਂ ਸਾਡੇ ਜਾਣ ਵਸਤਾ ਨਾ ਪਾ। ਤੁਸੀਂ ਨਾ ਉਹਨੂੰ ਚਾਹ ਦਾ ਪੁੱਛਿਆ ਨਾ ਪਾਣੀ ਦਾ। ਚੱਲ, ਮੈਂ ਐਵੇਂ ਮਾਰਾਂ ਤੇਰੇ ਵੇਖਿਆ? ਸਿਰ 'ਚ ਕੱਪ, ਮੈਂ ਚਾਹ ਪੁੱਛਾਂ ਤੈਨੂੰ? ਭਰਜਾਈ ਮੈਂ ਤਾਂ ਤੈਨੂੰ ਬਹੁਤ ਸਮਝਦਾਰ ਸਮਝਦਾ ਸੀ, ਤੁਹਾਨੂੰ ਵੀ ਨੀ ਮਹਿਮਾਨ ਨਵਾਜੀ ਦਾ ਪਤਾ। ਬੰਦੇ ਨੂੰ ਮਹਿਮਾਨ ਨਵਾਜੀ ਦਾ? ਉਹ ਕੁਰਸੀ ਤੇ ਬਾਹੋ ਇਹਨੂੰ ਇੱਥੇ। ਨਹੀਂ ਮਹਿਮਾਨ ਨਵਾਜੀ ਇਹਦੀ ਕਰੀਏ, ਬੜਾ ਮੇਰਾ ਸਾਰਾ ਲੱਗਦਾ ਹੈ। ਹੈ ਮੇਰਾ ਮਤਲਬ ਹੈ ਕਿ ਲੱਗ ਜਾਂਦਾ ਇਹਨੂੰ ਬਾਹਰ ਚੱਲ ਉਹ ਨਿਕਲ। ਮੈਂ ਲਾਈ ਇਹਨਾਂ ਪੂਰਾ ਇਹਦਾ ਖਿਆਲ ਤੇ ਕਰੋ ਜਰਾ। ਮੇਰਾ ਦਿਮਾਗ ਖਰਾਬ ਹੋ ਰਿਹਾ ਇਹਦੇ ਤੇ ਬਹੁਤ ਜ਼ਿਆਦਾ। ਭਰਜਾਈ ਇਹਦੀ ਲੱਤ ਤੇ ਸੱਟ ਲੱਗੀ ਹੈ, ਹਲਕੀ ਜਿਹੀ ਲੱਤ ਧੋ ਕੇ ਉੱਤੇ ਪੱਟੀ ਕਰਾ ਦਿਓ, ਤੁਹਾਡੀ ਮਿਹਰਬਾਨੀ। ਤੂੰ ਇਹਦੇ ਨਾਂ ਦੀ ਇਮਦਾਦ ਮੰਗਣ ਡਿਆ, ਤੂੰ ਕਰ ਕੀ ਰਿਹਾ ਮੈਂ? ਉਹ ਮੈਨੂੰ ਪਤਾ ਤੁਸੀਂ ਇਸ ਟਾਈਮ ਗੁੱਸੇ 'ਚ ਜੇ। ਇਹ ਤੁਸੀਂ ਘੰਟਾ ਕਿਤੇ ਕੋਲ ਬੈਠੇ ਨੇ, ਇਹਨੇ ਤੁਹਾਡਾ ਦਿਲ ਲਾ ਦੇਣਾ ਹੀ। ਕਿੱਥੇ ਘੰਟੇ ਦੇ ਕੋਲ ਬਈਏ, ਅਸੀਂ ਏਡੇ ਵੇਲੇ ਕਿ ਗੋਤੇ ਨਾਲ ਬਈਏ। ਹਾਂ ਉਹ ਤੁਸੀਂ ਨਾ ਬੋਏ ਨਾ, ਇਹ ਤੁਹਾਡੇ ਨਾਲ ਬਹਿ ਉਹ ਚੱਲ ਉਹ 1 ਮਿੰਟ ਠਹਿਰ ਜਾਓ। ਇਹਨੂੰ ਲੈ ਕੇ ਬਾਹਰ ਚੱਲ। ਆ ਲੈ ਉਹ ਕਹਿੰਦਿਆ ਇਹ ਵੀ ਛੱਡ ਚੋਈਆਂ ਮੋਟੂ ਭਾਈ। ਓਏ ਬਕਵਾਸ ਨਾ ਕਰ, ਲੈ ਕੇ ਇਹਨੂੰ ਬਾਹਰ ਚੱਲ, ਚੱਲ ਇਹਨੂੰ ਬਾਹਰ ਲੈ ਕੇ ਚੱਲ। ਓਏ ਭਰਜਾਈ ਉਹ ਏਸੀ ਵਾਲਾ ਬੂਹਾ ਖੋਲ ਕਮਰੇ ਦਾ। ਕਿਹੜਾ ਇਸ ਦਾ ਬੂਹਾ ਖੋਲ? ਏਸੀ ਬੰਦ ਕਰ, ਨਹੀਂ ਬਿੱਲ ਤੇਰੇ ਅੱਬੇ ਨੇ ਦੇਣਾ। ਤੇ ਆਪ ਹੀ ਚਲਵਾਇਆ ਸੀ ਏਸੀ ਇਸ ਖੋਤੇ ਪਿੱਛੇ। ਚੱਲ ਨਿਕਲ ਲੱਗ ਦਫਾਰ ਦੀ ਬਾਹਰ ਕੋ। ਮੈਂ 4 ਦਿਨ ਬਾਅਦ ਲੈ ਜੂ ਖੋਤਾ। ਕਿੱਥੇ ਚਾਦਰ ਨਾਲ ਆ? ਚੱਲ ਇਹਨੂੰ ਬਾਹਰ ਚੱਲ। ਫੜ ਨਹੀਂ ਤੇ ਮੈਂ ਤੁਹਾਨੂੰ ਵੀ ਕੱਢ ਦੇਣਾ ਜੇ। ਕੱਢੋ ਬਾਹਰ ਇਹਨੂੰ। ਨਿਕਲ ਬਾਹਰ।